ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉੱਚ ਪੱਧਰੀ ਸਿਕਿਉਰਿਟੀ ਮੀਟਿੰਗ ਕੀਤੀ, ਜਿਸ ਵਿੱਚ ਜ਼ਮੀਨੀ ਫੌਜ, ਹਵਾਈ ਫੌਜ ਤੇ ਨੇਵਲ ਫੌਜ ਦੇ ਮੁਖੀਆਂ ਸਮੇਤ ਚੀਫ ਆਫ ਆਰਮੀ ਸਟਾਫ ਜਨਰਲ ਬਾਜਵਾ ਵੀ ਸ਼ਾਮਲ ਹੋਏ। ਕੀ ਇੱਕੋ ਵੇਲੇ ਅਮਰੀਕਾ ਤੇ ਚੀਨ ਦੀ ਭਾਰਤ ਨਾਲ ਜੰਗ ਛਿੜ ਸਕਦੀ ਹੈ? ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਭਾਰਤ ਦੇ ਈਸਟਰਨ ਫਰੰਟ ਦੇ ਉੱਤੇ ਜੋ ਕੁਝ ਪਿਛਲੇ 3-4 ਮਹੀਨੇ ਤੋਂ ਚੱਲ ਰਿਹਾ ਹੈ, ਔਰ ਖਾਸ ਤੌਰ ਤੇ ਜੂਨ ਦੇ ਮਿਡ ਤੋਂ ਲੈ ਕੇ ਹੁਣ ਆਲਮੋਸਟ 9 ਹਫ਼ਤੇ ਤੋਂ ਜ਼ਿਆਦਾ ਦਾ ਓਵਰਆਲ ਸਟੈਂਡ ਆਫ ਹੈ। ਦੋਨੋਂ ਪਾਸੇ ਫੌਜ ਆਲਮੋਸਟ 3 ਕਿਲੋਮੀਟਰ ਦੇ ਵਿੱਥ ਤੇ ਹੈ। ਭਾਰਤ ਨੇ ਵੀ ਆਪਣੇ ਟੈਂਕ, 에ਅਰ ਫੋਰਸ ਔਰ ਐਮਰਜੈਂਸੀ 에ਅਰ ਸਟ੍ਰਿਪ ਵੀ ਕ੍ਰੀਏਟ ਕੀਤੀ ਹੈ। ਔਰ ਚਾਈਨਾ ਜਿਹੜਾ ਕਿ ਬਿਲਕੁਲ ਕੈਲਕੂਲੇਟਡ ਤਰੀਕੇ ਦੇ ਨਾਲ ਉਹਨਾਂ ਨੇ ਇਨਫਰਾਸਟ੍ਰਕਚਰ ਪਿਛਲੇ ਕਈ ਸਾਲਾਂ ਤੋਂ ਬਿਲਡ ਕੀਤਾ ਹੈ, ਔਰ ਉਹ ਵੱਡੀ ਗਿਣਤੀ 'ਚ ਫੌਜ ਨੂੰ ਔਰ ਹਵਾਈ ਫੌਜ ਨੂੰ ਔਰ ਜਿਸ ਪਾਸੇ ਮਰਜ਼ੀ ਉਹਨਾਂ ਦੀ ਮੋਬਿਲਿਟੀ ਹੈ। ਔਰ ਇਹ ਉਹ ਖਿੱਤਾ ਹੈ, ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਕਿ ਇਕੱਲਾ ਇਹ ਗਲਵਾਨ ਵੈਲੀ ਜਾਂ ਲਦਾਖ ਖੇਤਰ ਨਹੀਂ ਹੈ, ਇਹ ਜਾ ਕੇ ਸਿਆਚਿਨ ਗਲੇਸ਼ੀਅਰ ਤੇ ਦੇ ਨਾਲ ਜਾ ਕੇ ਜੁੜਦਾ ਹੈ। ਕੋਰਾਕਰਮ ਰੋਡ ਦੀ ਅਸੀਂ ਗੱਲ ਕਰਦੇ ਹਾਂ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਗੱਲ ਕਰਦੇ ਹਾਂ, ਭਾਸ਼ਾ ਡੈਮ ਦੀ ਗੱਲ ਕਰਦੇ ਹਾਂ, ਇੰਡਸ ਤੇ ਹੁਣ ਹੈ। ਔਰ ਜ਼ਾਹਰ ਹੈ ਕਿ ਪਾਕਿਸਤਾਨ ਦੀ ਸਰਹੱਦ ਵੀ ਨਾਲ ਲੱਗਦੀ ਹੈ। ਔਰ ਇਹ ਖਬਰਾਂ ਵੀ ਸਨ ਪਿਛਲੇ ਦਿਨਾਂ 'ਚ ਕਿ 15 ਤੋਂ 20 ਹਜ਼ਾਰ ਦੇ ਕਰੀਬ ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਆਪਣਾ ਪੂਰਾ ਲਾਮ ਲਸ਼ਕਰ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਉਸ ਸੈਕਟਰ ਦੇ ਵਿੱਚ ਪਹੁੰਚ ਗਏ ਨੇ। ਹਾਲਾਂਕਿ ਪਾਕਿਸਤਾਨ ਵੱਲੋਂ ਇਸ ਨੂੰ ਦੀ ਡਿਨਾਇਲ ਹੋਈ, ਲੇਕਿਨ ਇਹ ਅਕਸਰ ਜਦੋਂ ਤੁਸੀਂ ਇੱਕ ਸਿਚੁਏਸ਼ਨ ਬਿਲਟ ਹੋ ਰਹੀ ਹੁੰਦੀ ਹੈ, ਪਹਿਲਾਂ ਤਾਂ ਲੋਕ ਵੈਸੇ ਕੰਪਿਊਟਰਾਂ ਤੇ ਬਹਿ ਕੇ ਜਿਹੜੀਆਂ ਇਹਨਾਂ ਦੀਆਂ ਫੌਜਾਂ ਦੇ ਜਾਂ ਦੂਸਰੇ ਜਿਹੜੇ ਇਹਨਾਂ ਦੇ ਸਟ੍ਰੈਟੇਜਿਸਟ ਹੁੰਦੇ ਨੇ ਉਹ ਵਾਰ ਗੇਮਸ ਖੇਡਦੇ ਨੇ ਕਿ ਇਹ ਵੀ ਹੋ ਸਕਦਾ ਹੈ, ਉਹ ਵੀ ਹੋ ਸਕਦਾ ਹੈ। ਪਰ ਹੁਣ ਇਹ ਲੱਗਦਾ ਹੈ ਵੀ ਇਹ ਕੋਈ ਕੰਪਿਊਟਰ ਸਿਮੂਲੇਟਡ ਵਾਰ ਗੇਮ ਨਹੀਂ ਹੈ, ਰੀਅਲ ਵਾਰ ਵੱਲ ਕਦਮ ਜਾ ਰਹੇ ਨੇ। ਹਾਲਾਂ ਜਿਵੇਂ ਅਸੀਂ ਵੀ ਆਪਣੇ ਪਹਿਲੇ ਐਨਾਲਿਸਿਸ 'ਚ ਕਿਹਾ ਸੀ ਕਿ ਚਾਈਨਾ ਵੱਲੋਂ ਇਹਨੂੰ ਅੱਗੇ ਨਹੀਂ ਲਿਜਾਇਆ ਜਾਏਗਾ। ਚਾਈਨਾ ਨੇ ਜਿੰਨਾ ਕੁ ਅੱਜ ਦੀ ਡੇਟ 'ਚ ਉਹ ਖੁਦ ਡਿਸਾਈਡ ਕਰਦੇ ਨੇ ਕਿ ਉਹਨਾਂ ਨੇ ਕਦੋਂ ਕੀ ਕਰਨਾ ਹੈ। ਉਹਨਾਂ ਨੇ ਜਿੰਨੀ ਕੁ ਐਡਵਾਂਸ ਕਰਨਾ ਸੀ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਐਂਟਰੈਂਚ ਕਰ ਲਿਆ। ਇਹਦੇ ਲਈ ਉਹਨਾਂ ਨੇ ਇਹ ਵੀ ਕੈਲਕੂਲੇਟ ਕੀਤਾ ਹੋਵੇਗਾ ਕਿ ਜੀ ਇਕਨੋਮਿਕਲ ਕੀ ਡੈਮੇਜ ਹੋ ਸਕਦਾ ਹੈ। ਜਿਵੇਂ ਹੁਣ ਇਹ ਬਲੌਕੇਡ ਦੇ ਨਾਂ ਥੱਲੇ ਜਿਹੜਾ ਉਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ। ਔਰ ਜ਼ਾਹਰ ਹੈ ਕਿ ਪਾਕਿਸਤਾਨ ਜਿਹੜਾ ਕਿ ਨਾ ਸਿਰਫ ਇੱਕ ਰੀਜਨਲ ਐਲਾਈ ਹੈ ਚਾਈਨਾ ਦਾ, ਲੇਕਿਨ ਚਾਈਨਾ ਦੀ ਹੈਵੀ ਇਨਵੈਸਟਮੈਂਟ ਵੀ ਜਿਹੜੀ ਗਵਾਦਰ ਪੋਰਟ ਤੱਕ ਪਹੁੰਚਦੇ ਆ। ਔਰ ਓਵਰ ਏ ਪੀਰੀਅਡ ਆਫ ਟਾਈਮ ਚਾਈਨਾ ਪਾਕਿਸਤਾਨ ਈਵਨ ਹੁਣ ਪਾਕਿਸਤਾਨ ਦੇ ਵਿੱਚ ਜਿਹੜੇ ਟੈਂਕ ਜਾਂ ਜਹਾਜ਼ ਜਾਂ ਦੂਸਰਾ ਵੀ ਮਿਲਟਰੀ ਜਿਹਨੂੰ ਵਾਰਫੇਅਰ ਅਸੀਂ ਕਵਾਂਗੇ ਉਹ ਵੀ ਕਾਫੀ ਹੱਦ ਤੱਕ ਚਾਈਨਾ ਦਾ ਬਣਿਆ ਹੋਇਆ ਹੈ। ਚਾਈਨਾ ਔਰ ਰੂਸ ਵੀ ਬੜੇ ਕਰੀਬ ਨੇ ਔਰ ਅਮਰੀਕਾ ਨੂੰ ਉਸ ਖਿੱਤੇ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਰੂਸ ਜਿਹੜਾ ਹੈ ਉਹ ਪੂਰੀ ਤਰ੍ਹਾਂ ਚੀਨ ਦੇ ਨਾਲ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਔਰ ਚਾਈਨਾ ਇਹ ਸਮਝਦੇ ਨੇ ਕਿ ਬੇਵਕੂਫ ਭਾਰਤ ਨੇ ਆਪਣਾ ਮੋਢਾ ਅਮਰੀਕਾ ਔਰ ਪੱਛਮੀ ਤਾਕਤਾਂ ਨੂੰ ਦਿੱਤਾ। ਔਰ ਇਹ ਜਿਹੜਾ ਇਸ ਕਿਸਮ ਦੀ ਪ੍ਰੋਕਸੀ ਵਾਰ ਦੇ ਲਈ ਸਾਹਮਣੇ ਆਣਾ ਹੁੰਦਾ ਹੈ ਕਈ ਵਾਰ, ਜਿਨ੍ਹਾਂ ਨੂੰ ਵਕਤੀ ਤੌਰ ਤੇ ਲੱਗਦਾ, ਜਿਵੇਂ ਅਸੀਂ ਦੇਖਦੇ ਹਾਂ ਅਮਰੀਕਾ ਦੇ ਅੱਜ 2-3 ਸੈਨੇਟਰਸ ਨੇ ਵੀ ਜਿਹੜਾ ਉਹ ਚੀਨ ਨੂੰ ਜਿਹੜਾ ਉਹ ਉਸ ਦੀ ਨਖੇਦੀ ਕੀਤੀ ਹੈ। ਵਾਈਟ ਹਾਊਸ ਟਰੰਪ ਵੀ ਜਿਹੜਾ ਪਿਛਲੇ 6 ਹਫ਼ਤੇ ਸੁੱਤਾ ਰਿਹਾ ਇਸ ਮੁੱਦੇ ਦੇ ਉੱਤੇ, ਹੁਣ ਉਹਨੇ ਵੀ ਕਿਹਾ ਜੀ ਚਾਈਨਾ ਜਿਹੜਾ ਉਹ ਐਗਰੈਸਰ ਹੈ ਔਰ ਭਾਰਤ ਵੀ ਬਰੀਫ ਕਰ ਰਿਹਾ ਹੈ ਬਾਕੀਆਂ ਨੂੰ ਔਰ ਥੋੜੀ ਬਹੁਤ ਯੂਰਪੀਅਨ 1-2 ਮੁਲਕਾਂ ਨੂੰ, ਇਹਨੂੰ ਵੀ ਲੈ ਕੇ ਖੁਸ਼ ਨੇ। ਉਹਨਾਂ ਨੂੰ ਕੋਈ ਪੁੱਛਿਆ ਕਿ ਭਾਈ ਜੇ ਸੱਚਮੁੱਚ ਅਮਰੀਕਾ ਜਾਂ ਵੈਸਟ ਤੁਹਾਡੇ ਨਾਲ ਹੁੰਦਾ ਹੈ ਤੇ ਇਹ 6 ਹਫ਼ਤੇ ਉਹਨਾਂ ਨੂੰ ਕਿਉਂ ਡੀਕਣਾ ਪੈਂਦਾ ਕਿ ਭਾਈ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਸਟੈਂਡ ਆਫ ਤਾਂ 9 ਵੀਕਸ ਤੋਂ ਹੈ। 14 ਜੂਨ ਵਾਲਾ ਵੀ ਲੈ ਕੇ ਹੁਣ ਅਸੀਂ ਦੇਖਦੇ ਹਾਂ ਕਿ ਵੀ ਆਲਮੋਸਟ 3 ਹਫ਼ਤੇ ਹੋ ਜਾਣੇ ਨੇ। ਲੇਕਿਨ ਕਈ ਵਾਰ ਉਹ ਜਿਹੜਾ ਹੈ ਕਿ ਵੀ ਬਗਾਨੀ ਛਾਹ ਤੇ ਮੁੱਛ ਬਣਾਉਣ ਵਾਲੀ ਗੱਲ ਉਹ ਨਜ਼ਰ ਆ ਰਹੀ ਹੈ ਇਹਨਾਂ ਦੀ, ਜਿਸ ਕਿਸਮ ਦਾ ਇਹਨਾਂ ਦੇ ਹਾਲਾਤ ਬਣੇ ਹੋਏ ਨੇ। ਲੇਕਿਨ ਪਾਕਿਸਤਾਨ ਵੀ ਇਸ ਨੂੰ ਲਾਈਟਲੀ ਨਹੀਂ ਲੈ ਰਿਹਾ, ਜਿਹੜਾ ਜ਼ਰੂਰੀ ਵੀ ਹੁੰਦਾ। ਇਕੱਲਾ ਇਹ ਨਹੀਂ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਜਿਵੇਂ ਭਾਰਤ ਔਰ ਕੁਝ ਐਕਸਪਰਟਸ ਦਾ ਇਹ ਕਹਿਣਾ ਵੀ ਚਾਈਨਾ ਵੱਲ ਭਾਰਤ ਮੂੰਹ ਨਹੀਂ ਕਰੇਗਾ, ਪਰ ਜਿਵੇਂ ਉਹਨਾਂ ਨੇ
ਲਾਈਨ ਆਫ ਕੰਟਰੋਲ ਦੇ ਉੱਤੇ ਪ੍ਰੋਵੋਕੇਸ਼ਨ ਕੀਤੀ ਹੈ, ਜਿਹਦੇ ਕਰਕੇ ਈਵਨ ਪਾਕਿਸਤਾਨ ਨੇ ਇਹਨਾਂ ਦੇ ਡਿਪਟੀ ਐਂਬੈਸਡਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ ਕਿ ਇਹ ਹੁਣ ਲੋਕਾਂ ਨੂੰ, ਠੀਕ ਹੈ ਮੋਦੀ ਨੇ ਲਫ਼ਜ਼ਾਂ ਦੇ ਨਾਲ ਤਾਂ ਘਰ ਲੋਕਾਂ ਦਾ ਭਰ ਦਿੱਤਾ ਜਿਹੜਾ ਅੱਜ ਲਦਾਖ ਦੇ ਵਿੱਚ ਉਹਨੇ ਐਡਰੈਸ ਕੀਤਾ ਹੈ, ਪਰ ਸ਼ਾਇਦ ਇਹ ਜਿਹੜੀ ਇਹਦੀ ਭੁੱਖ ਫੇਰ ਜਲਦੀ ਲੱਗ ਜਾਏ, ਜਿਹੜਾ ਢਿੱਡ ਭਰਿਆ ਵੀ ਹੈ। ਸੋ ਕੋਈ ਨਾ ਕੋਈ ਇਹ ਸੋਚ ਸਕਦੇ ਨੇ ਇਸ ਕਿਸਮ ਦਾ ਕਿ ਪਾਕਿਸਤਾਨ ਵੱਲ ਮੁੱਖ, ਔਰ ਇਹਦੇ ਚ ਅਮਰੀਕਾ ਵੀ, ਕਿਉਂਕਿ ਅਮਰੀਕਾ ਇਸ ਵੇਲੇ ਟਰੰਪ ਚੋਣਾਂ 'ਚ ਜਾਣ ਤੋਂ ਪਹਿਲਾਂ, ਜਿੱਥੇ ਉਹਦਾ ਡਬਲ ਡਿਜਿਟ ਦੇ ਵਿੱਚ ਜਿਹੜੀ ਹੈ ਉਹ ਪਪੂਲੈਰਿਟੀ ਥੱਲੇ ਨੂੰ ਜਾ ਰਹੀ ਹੈ, ਕਿਉਂਕਿ ਜਿਹੜਾ ਐਂਟਾਈ ਚੀਨ ਐਨਵਾਇਰਨਮੈਂਟ ਵੀ ਹੈ, ਡੈਮੋਕ੍ਰੈਟ ਉਹਦੇ ਨਾਲੋਂ ਵੀ ਜ਼ਿਆਦਾ ਵੋਕਲ ਨੇ ਉਹ ਸਾਰੇ ਦੇ ਉੱਤੇ ਕਿ ਚੀਨ ਦੀ ਵਿਰੋਧਤਾ ਹੋ ਰਹੀ ਹੈ, ਜਿਹੜੀ ਅਮਰੀਕਾ ਦੀ ਇਸ ਵੇਲੇ ਇੱਕ ਪੂਰਾ ਫੈਸ਼ਨ ਵੀ ਬਣ ਗਿਆ ਕਿ ਵੀ ਚੀਨ ਨੂੰ ਬੁਰਾ ਭਲਾ ਕਹਿਣਾ ਹੀ। ਅਮਰੀਕਾ ਦੇ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਦੋਨੋਂ ਇੱਕ ਦੂਜੇ ਤੋਂ ਵੱਧ ਕੇ ਗਾਲਾਂ ਕੱਢਣਗੇ, ਲੇਕਿਨ ਭਾਰਤ ਨੂੰ ਉਹ ਉਕਸਾ ਵੀ ਰਹੇ ਹੋਣਗੇ ਜਾਂ ਸਕਦੇ ਨੇ ਕਿ ਭਾਈ ਕੁਛ ਨਾ ਕੁਛ ਕਰਕੇ ਚੀਨ ਨੂੰ ਕੰਟੇਨ ਕਰਨ ਦੀ ਲਾਈਨ ਹੋਵੇ। ਔਰ ਇਸੇ ਸੰਦਰਭ ਦੇ ਵਿੱਚ ਜਾਂ ਇਸ ਬੈਕਗ੍ਰਾਉਂਡ ਦੇ ਵਿੱਚ ਜਿਹੜੀ ਖਬਰ ਇਸਲਾਮਾਬਾਦ ਦੇ ਹਵਾਲੇ ਨਾਲ ਹੈ, ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਚੇਅਰਸ ਹਾਈ ਲੈਵਲ ਸਿਕਿਉਰਿਟੀ ਮੀਟਿੰਗ। ਇਸ ਕਿਸਮ ਦੀਆਂ ਜਿਹੜੀਆਂ ਹਾਈ ਲੈਵਲ ਹੁੰਦੀਆਂ ਨੇ ਉਹ ਇਧਰ ਜੇ ਵਾਰ ਤੁਹਾਡੇ ਸਿਰ ਦੇ ਉੱਤੇ ਮੰਡਰਾ ਰਹੀ ਹੈ ਜਾਂ ਤੁਸੀਂ ਜਾਣ ਦਾ ਫੈਸਲਾ ਕਰਨਾ, ਜਦੋਂ ਪਬਲਿਕ ਹੁੰਦੀ ਹੈ ਮੀਟਿੰਗ, ਉਹਦੀ ਖਬਰ ਹੁੰਦੀ ਹੈ, ਫਿਰ ਇਹ ਦੁਸ਼ਮਣ ਨੂੰ ਦੱਸਣਾ ਵੀ ਹੁੰਦਾ ਹੈ ਕਿ ਵੀ ਅਸੀਂ ਸੁੱਤੇ ਨਹੀਂ ਹੋਏ। ਔਰ ਇਹ ਮੀਟਿੰਗ ਵੀ ਫਰਾਈਡੇ ਹੋਈ ਔਰ ਉਹਦੇ ਚ ਉਹਨਾਂ ਨੇ ਇਸ ਗੱਲ ਦਾ ਅਹਿਦ ਲਿਆ ਕਿ ਵੀ ਅਸੀਂ ਦੇਸ਼ ਦੀ ਸੋਵਰਨਿਟੀ ਨੂੰ ਹਰ ਕੀਮਤ ਦੇ ਉੱਤੇ ਜਿਹੜਾ ਉਹ ਪ੍ਰੋਟੈਕਟ ਕਰਾਂਗੇ। ਔਰ ਇਸ ਦੇ ਵਿੱਚ ਉਹਨਾਂ ਦੇ ਡਿਫੈਂਸ ਮਿਨਿਸਟਰ ਪਰਵੇਜ਼ ਖੱਟਰ, ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਜਨਰਲ ਨਦੀਮ ਰਜ਼ਾ ਔਰ ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਇਸ ਦੇ ਵਿੱਚ ਸ਼ਾਮਲ ਸੀ। ਔਰ ਉਹਨਾਂ ਨੇ ਕਿਹਾ ਵੀ ਹਰ ਕੀਮਤ ਦੇ ਉੱਤੇ ਇਟ ਰਿਜ਼ੋਲਵਡ that Pakistan believes in peaceful coexistence with its neighbors, but we have both the will and the capacity to defend our people and territorial integrity according to the statement. So ਇਹ ਵੀ otherwise ਇਹ ਖੁਫੀਆ ਮੀਟਿੰਗ ਵੀ ਹੋ ਸਕਦੀ ਸੀ, ਪਰ ਇਹਨਾਂ ਨੂੰ ਵੀ ਇਹ ਦੱਸ ਦਿੱਤਾ ਹੈ ਕਿ ਭਾਈ ਅਸੀਂ ਹਰ ਕੀਮਤ ਤੇ ਆਪਣੇ ਦੇਸ਼ ਦੀ ਹਰ ਇੰਚ ਜ਼ਮੀਨ ਦੀ ਹਿਫਾਜ਼ਤ ਕਰਾਂਗੇ। ਔਰ ਜੇ ਤੁਸੀਂ ਕੋਈ ਇਸ ਕਿਸਮ ਦੀ ਦਿਲਵਦੀ ਕੀਤੀ ਤੇ ਫਿਰ ਕਹਿਣ ਦਾ ਮਤਲਬ ਹੈ ਫਿਰ ਅਭਿਨੰਦਨ ਨੂੰ ਯਾਦ ਕਰ ਲਓ, ਉਹਨੂੰ ਤਾਂ ਚਾਹ ਪਿਆ ਕੇ ਛੱਡ ਦਿੱਤਾ ਤੇ ਸ਼ਾਇਦ ਆਉਣ ਵਾਲੇ ਪੀਰੀਅਡ ਦੇ ਵਿੱਚ ਉਹ ਤਾਂ ਗੱਲਾਂ ਦਾ ਕੜਾਹ ਖਵਾ ਰਿਹਾ ਤੁਹਾਨੂੰ, ਤੁਹਾਡਾ ਪ੍ਰਾਈਮ ਮਿਨਿਸਟਰ, ਫਿਰ ਤੁਹਾਨੂੰ ਅਸੀਂ ਅਸਲੀ ਕੜਾਹ ਖਵਾ ਦੇਵਾਂਗੇ, ਅਸਲੀ ਹਲਵਾ ਜਿਹਨੂੰ ਫਿਰ ਤੁਸੀਂ ਯਾਦ ਰੱਖੋਗੇ। ਹੁਣ ਬਲੂਮਬਰਗ ਦੁਨੀਆ ਦੀ ਇੱਕ ਬੜੀ ਰੈਪਿਊਟਡ, ਜਦੋਂ ਅਸੀਂ ਕਿੱਥੇ ਕੀ ਚੱਲਦਾ ਹੈ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਬਲੂਮਬਰਗ ਉਸ ਕੈਟਾਗਰੀ ਚ ਆਉਂਦੇ ਨੇ ਜਿਹੜੇ ਕਈ ਵਾਰ ਲੋਕਲ ਦੇ ਜਜ਼ਬਾਤੀ ਗੱਲ ਨਹੀਂ ਕਰਦੇ, ਉਹ ਐਨਾਲਿਟੀਕਲ ਗੱਲ ਕਰਦੇ ਨੇ। ਔਰ ਉਹਨਾਂ ਦਾ ਅੱਜ ਹੀ ਆਰਟੀਕਲ ਉਹਨੂੰ ਇੰਟਰਸਟਿੰਗਲੀ ਲਿਖਣ ਵਾਲਾ ਵੀ ਜਿਹੜਾ ਉਹ ਇੰਡੀਅਨ ਹੈ, ਸੁਧੀ ਰੰਜਨ ਸਿੰਘ, ਔਰ ਇਹਦਾ ਪੋਲਿਟਿਕਸ ਦੇ ਬਲੂਮਬਰਗ ਸੈਕਸ਼ਨ ਚ ਹੈ, ਫਸਟ ਚਾਈਨਾ ਨਾਓ ਪਾਕਿਸਤਾਨ, ਹਾਊ ਇੰਡੀਆਜ਼ ਬੈਟਲਿੰਗ ਔਨ 2 fronts। ਹਾਲਾਂਕਿ ਇਸ ਤੋਂ ਪਹਿਲਾਂ ਇਹ ਵਾਰ ਡਾਕਟਰੀਨ ਕਦੇ ਉਹਦੀ ਇੱਕ ਫੌਜੀ ਚੀਫ ਦੀ ਕਦੇ ਦੂਜੇ ਦੀ ਪ੍ਰਚਾਰਦੇ ਰਹੇ ਕਿ ਜੀ ਅਸੀਂ ਇੱਕੋ ਵੇਲੇ ਵੀ ਕੈਨ ਟੇਕ ਔਨ ਬੋਥ ਚਾਈਨਾ ਔਰ ਪਾਕਿਸਤਾਨ ਨਾਲ, ਪਰ ਹੁਣ ਇਹਨਾਂ ਦੀ ਜਿਹੜੀ ਹੈ ਉਹ ਪੈਂਟ ਲਿਬੜੀ ਹੋਈ ਹੈ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬਈ ਇਹ ਤਾਂ ਇੱਕੋ ਹੀ ਪਾਸੇ ਜਿਹੜਾ ਉਹ 20 ਬੰਦੇ ਜਿਹੜੇ ਨੇ ਆਪਣੇ ਬਥਾੜ ਭੁਨਾ ਕੇ ਹੀ ਨਹੀਂ, ਆਪਣੀਆਂ ਜਾਨਾਂ ਗਵਾ ਕੇ ਆ ਗਏ। ਉਹ ਹੱਥੋਂ ਹੱਥ ਦੀ ਲੜਾਈ ਸੀ, ਡਾਂਗਾਂ ਦੀ। ਤੇ ਭਾਈ ਇਹ ਦੋਵੇਂ ਨਿਊਕਲੀਅਰ ਪਾਵਰਸ ਉਹ ਥਾਂ ਵੀ ਉਹ 16,000 ਉਚਾਈ ਦੇ ਉੱਤੇ ਜਿੱਥੇ ਪਾਕਿਸਤਾਨ ਔਰ ਚੀਨ ਦੀ ਸਰਹੱਦ ਵੀ, ਇਹ ਜੇ ਦੇਖਣਾ ਹੋਏ ਐਜ਼ ਏ ਗੋਲਡਨ ਅਪਰਚੁਨਿਟੀ, ਪਾਕਿਸਤਾਨ ਲਈ ਵੀ ਇਸ ਤੋਂ ਵਧੀਆ ਕੋਈ ਅਪਰਚੁਨਿਟੀ ਨਹੀਂ ਹੋ ਸਕਦੀ। ਔਰ ਚਾਈਨਾ ਦੇ ਲਈ ਤਾਂ ਹੈ ਹੀ, ਕਿਉਂਕਿ ਉਹਨਾਂ ਦਾ ਬਾਰਡਰ ਹੀ ਉਸ ਪਾਸਿਓਂ ਲੱਗਦਾ ਹੈ, ਉਹ ਤਾਂ ਕੋਈ ਹੋਰ ਪਾਸਾ ਨਹੀਂ ਹੈ। ਸਾਰਾ ਲੰਬਾ ਬਾਰਡਰ ਜਿਹੜਾ ਹੈ ਨੇਫਾ ਤੱਕ, ਜਿਹਨੂੰ ਅਰੁਣਾਚਲ ਕਹਿੰਦੇ ਨੇ। ਔਰ ਇਸ ਆਰਟੀਕਲ ਦੀ ਬਿਗਨਿੰਗ ਹੀ ਇਹ ਹੈ, the Indian military has been talking about a 2-front war with neighbors, Pakistan and China, for decades to keep politicians focused on defense spending. Now that scenario is looking ever more realistic, with conflicts flaring on both its dispute borders. ਉਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਇਹ ਡਿਫੈਂਸ ਬਜਟ ਵਧਾਉਣ ਲਈ ਇਹ ਆਰਗੂਮੈਂਟ ਕਰਦੇ ਰਹੇ ਕਿ ਜੀ 2-front ਵਾਰ ਹੋਏਗੀ, ਇਸ ਲਈ ਸਾਨੂੰ ਮੋਰ ਪੈਸੇ ਦਿਓ, ਅਸੀਂ ਤਿਆਰੀ ਕਰੀਏ।
उन्होंने कहा कि भाई बेशक अगे पूरा आर्टिकल है लंबा चौड़ा कि चाइनीज और इंडियन आर्मी कमांडर्स च लद्दाख रीजन दे विच गलबात भी हुई है पर कोई मेजर जिहड़ा ब्रेक थ्रू नहीं होया और सैकंड अटैम्प्ट जिहड़ा उस दे दौरान 20 इंडियन सोल्जर मारे गए सी। वो पहली गलबात की गल करते हैं। फिर जून 15 की रात को 15 और 16 की दरमियानी रात जिहड़ा वर्स्ट क्लैश सी। फिर उन्होंने कहा कि भी अराउंड द सेम टाइम वेपन्स एंड एक्सप्लोसिव वर रिकवर्ड and 2 suspected terrorists were killed after a 15-hour gun battle some 660 kilometers away in South Kashmir office। ਹੁਣ ਇੱਕ ਗੱਲ ਇਹ ਦੇਖਣ ਵਾਲੀ ਹੈ ਵੀ ਜਦੋਂ ਦਾ ਇਹ ਕਨਫਲਿਕਟ ਚੱਲਿਆ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਜਿਹੜੇ ਜੁਝਾਰੂ ਨੇ ਉਹ ਵੀ ਆਪਣਾ ਜਲਵਾ ਦਿਖਾ ਰਹੇ ਨੇ ਔਰ ਇਹ ਗੱਲ ਬਹੁਤ ਐਨਾਲਿਸਟ ਕਹਿ ਰਹੇ ਨੇ ਕਿ ਪਹਿਲੀ ਵਾਰ ਇਹ ਸਾਰੇ 5 ਅਗਸਤ 2019 ਤੋਂ ਬਾਅਦ ਕਸ਼ਮੀਰੀਆਂ ਦੇ ਵਿੱਚ ਇਹ ਹੋਪ ਆਈ ਹੈ ਕਿ ਭਾਈ ਇਹ ਜਿਹੜੀ ਚੀਨ ਦੇ ਨਾਲ ਟੱਕਰ ਹੈ ਇਹਦੇ ਚੋਂ ਸਾਡੀ ਆਜ਼ਾਦੀ ਨਿਕਲ ਸਕਦੀ। ਜਿਵੇਂ ਸਿੱਖਾਂ ਨੇ ਗਲੋਬਲੀ ਇਸ ਕਿਸਮ ਦੀ ਇੱਕ ਫੀਲਿੰਗ ਹੈ ਕਿ ਸਾਡੇ ਕਸ਼ਮੀਰੀ ਤਾਂ ਔਨ ਦਾ ਗਰਾਊਂਡ ਨੇ ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਜਿਸ ਕਿਸਮ ਦਾ ਨੁਕਸਾਨ ਕਰਨਾ ਵੀ ਸ਼ੁਰੂ ਕੀਤਾ ਹੋਇਆ ਹੈ ਭਾਰਤੀ ਫੌਜ ਦਾ ਇਹਨਾਂ ਦੇ ਹੋਰ ਵੀ ਕੰਨ ਖੜੇ ਕਰ ਦਿੱਤੇ। ਜੇ ਉੱਥੇ ਨਾਰਮਲ ਹੁੰਦਾ ਕਹਿੰਦੇ ਕਸ਼ਮੀਰ ਵਾਦੀ ਚੋਂ ਵੀ ਫੌਜ ਕੱਢੋ ਉਹਨੂੰ ਪਾਕਿਸਤਾਨ ਵਾਲੇ ਪਾਸੇ ਦੂਜੇ ਬੰਨੇ ਲਾਓ ਜਾਂ ਚੀਨ ਵਾਲੇ ਬਾਰਡਰ ਤੇ ਲਾਓ। ਫਿਰ ਉਹਨਾਂ ਨੇ ਕਿਹਾ ਕਿ ਭਾਈ ਚੀਨ ਦੇ ਨਾਲ ਔਰ ਪਾਕਿਸਤਾਨ ਨਾਲ ਭਾਰਤ ਨੇ ਬ੍ਰਿਟਿਸ਼ ਰੂਲ ਤੋਂ ਬਾਅਦ ਇੰਨੀਆਂ ਲੜਾਈਆਂ ਲੜੀਆਂ ਨੇ ਔਰ ਇਹ ਜਿਹੜੀ ਹੈ ਹੁਣ ਭਾਰਤ ਜਦੋਂ ਕਿ ਇੱਕ ਪਾਸੇ ਕਰੋਨਾ ਵਾਇਰਸ ਇਨਫੈਕਸ਼ਨ ਫਸਿਆ ਹੋਇਆ ਹੈ ਔਰ ਇਸ ਸਾਰੇ 'ਚ ਮੋਦੀ ਦਾ ਲਦਾਖ ਦੀ ਵਿਜ਼ਿਟ ਤੇ ਜਾਣਾ ਜਿਹੜਾ ਉੱਥੇ ਜਿਹੜਾ ਇਹ 9 ਹਫ਼ਤੇ ਦੇ ਫੇਸ ਆਫ ਤੋਂ ਬਾਅਦ ਹੁਣ ਕੋਈ ਵੀ ਪੁੱਛ ਸਕਦਾ ਹੈ ਜੀ ਜੇ ਤੁਸੀਂ ਫੌਜੀਆਂ ਦਾ ਹੀ ਹੌਸਲਾ ਵਧਾਉਣਾ ਸੀ 9 ਹਫ਼ਤੇ ਤੁਸੀਂ ਕਿੱਥੇ ਲੁਕੇ ਰਹੇ ਕਬਰ ਦੇ ਵਿੱਚ ਵੜ ਗਏ ਸੀ ਕਿਉਂ ਨਹੀਂ ਬਾਹਰ ਨਿਕਲੇ। ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਪਸੀ ਟੈਨਸ਼ਨ ਚੱਲ ਰਹੀਆਂ ਨੇ ਔਰ ਉਹਨਾਂ ਕਿਹਾ ਵੀ ਨਵੀਂ ਦਿੱਲੀ ਜਿਹੜੀ ਹੈ ਉਹ ਬਹੁਤ ਪ੍ਰੈਸ਼ਰ ਦੇ ਥੱਲੇ ਹੈ। ਉਹ ਕੋਵਿਡ-19 ਹੋਏ ਲਾਈਨ ਆਫ ਕੰਟਰੋਲ ਕਸ਼ਮੀਰ 'ਚ ਹੋਏ ਹੁਣ ਚਾਈਨਾ ਹੋਏ ਇਹ ਉਹਨਾਂ ਨੇ ਕੋਟ ਕੀਤਾ ਆਇਨ ਹਾਲ ਪ੍ਰੋਫੈਸਰ ਆਫ ਇੰਟਰਨੈਸ਼ਨਲ ਰਿਲੇਸ਼ਨਸ ਗ੍ਰਿਫਥ ਯੂਨੀਵਰਸਿਟੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਹੈਵ ਸੀਨ relations with both Islamabad and Beijing worsen over the past few years and the result is that both have decided to escalate things during the pandemic when the Modi government is stretched and distracted। ये बड़े important ने दोनों लफ्ज़ ने कहा भी हुण चाइना और पाकिस्तान ने भी उस मौके ते प्रेशर बिल्ड किया ਜਦੋਂ फसिया होया कोविड-19 और डिस्ट्रैक्ट है उन्होंने कोई पता नहीं लग रहा भी नेरा किथे है ते चानन किथे है। उन्होंने कहा बेशक इंडियन मिलिट्री इज ह्यूज and contingencies are always kept in mind, said a senior security official who was not authorized to speak to the press. But despite the planning, the need to commit resources to 2 fronts at the same time would stretch the armed forces। ये भी polite way है कि इन्हों handle नहीं कर सकणगे ਜੇ 2 prong ਵਾਰ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਇਸੇ ਲਈ ਜਦੋਂ ਭਾਰਤ ਦਾ ਫੌਜੀ ਚੀਫ ਇਹ ਕਹਿ ਰਿਹਾ ਹੈ ਕਿ ਇਟ ਇਜ਼ ਐਨ ਇਵੈਂਚੁਅਲੀ ਇੰਡੀਅਨ ਆਰਮੀ ਚੀਫ ਹੈਜ਼ ਵਾਰਨਡ ਆਫ ਅਰਜਿੰਗ ਦਾ ਗਵਰਨਮੈਂਟ ਇਨਕਲੂਡਿੰਗ ਦਾ ਡਿਪਲੋਮੈਟਿਕ ਕਾਰਪਸ ਟੂ ਬੀ ਪ੍ਰੀਪੇਅਰਡ ਟੂ ਸਟੈਪ ਇਨ ਟੂ ਅਵੋਇਡ ਇਟ। ਉਹ ਕਹਿੰਦਾ ਵੀ ਫੌਜੀ ਚੀਫ ਜਿਹਦਾ ਕੰਮ ਲੜਾਈ ਦੀ ਕਮਾਂਡ ਹੁੰਦਾ ਹੈ ਉਹ ਇਹ ਵਾਰਨ ਕਰ ਰਿਹਾ ਹੈ ਕਿ ਜੀ ਇਹ ਜਿਹੜੀ ਡਿਪਲੋਮੈਟਿਕ ਕਾਰਪਸ ਨੇ ਉਹਨਾਂ ਨੂੰ ਵੀ ਮਤਲਬ ਇਹ ਹੈ ਕਿ ਡਿਪਲੋਮੇਸੀ ਰਾਹੀਂ ਇਹਨੂੰ ਹੱਲ ਕਰੋ। ਫਿਰ ਉਹਨੇ ਸਟ੍ਰੈਚਡ ਰਿਸੋਰਸਿਸ ਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਇਸ ਗੱਲ ਦੀ ਪੋਸੀਬਿਲਿਟੀ ਤਾਂ ਹੈ। ਉਹਨਾਂ ਦਾ ਜਨਰਲ ਮਨੋਜ ਮੁਕੰਦ ਨਰਵਾਣੇ ਕਹਿ ਰਿਹਾ ਔਰ ਉਹਨਾਂ ਕਿਹਾ ਵੀ ਕੱਲਾ ਜਿਹੜਾ ਕੋਈ ਮੁਲਕ ਆਰਮਡ ਫੋਰਸਿਸ ਦੇ ਨਾਲ ਹੀ ਤਾਂ ਨਹੀਂ ਲੜ ਸਕਦਾ। ਇਹ ਭਾਰਤ ਦਾ ਫੌਜੀ ਜਰਨੈਲ ਕਹਿ ਰਿਹਾ ਹੈ ਕੰਟਰੀ ਡਜ਼ਨਟ ਗੋ ਟੂ ਵਾਰ ਵਿਦ ਇਟਸ ਆਰਮਡ ਫੋਰਸਿਸ ਅਲੋਨ, ਇਟ ਹੈਜ਼ ਅਦਰ ਪਿਲਰਸ ਲਾਈਕ ਡਿਪਲੋਮੈਟਿਕ ਕੋਆਪ ਐਂਡ ਅਦਰ ਆਰਗਨਸ ਆਫ ਗਵਰਨਮੈਂਟ which will come into play to make sure that we are not forced into a corner where we will have to deal with 2 adversaries at the same time and in full strength। ਉਹ ਕਹਿ ਰਹੇ ਵੀ ਬਚਾਓ ਸਾਡੀ ਜਾਨ, ਉਹ 2 ਦੁਸ਼ਮਣ ਜਿਹੜੀ ਪੂਰੀ ਤਾਕਤ ਦੇ ਨਾਲ ਨੇ ਅਸੀਂ ਉਹਨਾਂ ਨੂੰ ਫੇਸ ਨਹੀਂ ਕਰ ਸਕਦੇ। ਸਾਡੇ ਡਿਪਲੋਮੈਟਿਕ ਕਾਰਪਸ ਐਂਡ ਅਦਰ ਚੈਨਲ ਹੁਣ ਰਸ਼ੀਆ ਦੇ ਨਾਲ ਵੀ ਰੋਜ਼ ਗੱਲ ਕਰ ਰਹੇ ਨੇ ਕਿ ਭਾਈ ਸਾਡੀ ਜਾਨ ਛਡਾਓ। ਰਸ਼ੀਆ ਵੀ ਕਹਿੰਦਾ ਤੁਸੀਂ ਦੋਨੋਂ ਬੜੀਆਂ ਰਿਸਪੌਂਸਿਬਲ ਪਾਵਰਸ ਉਹ ਆਪਸ 'ਚ ਗੱਲ ਕਰੋ। ਉਹ ਵੀ ਜਿਵੇਂ ਉਹ ਕੋਈ ਸਾਲਸ ਜਿਹੜਾ ਉਹ ਬਹੁਤ ਮਿੰਨਤਾਂ ਕਰਵਾਉਣਾ ਹੋਏ ਤਾਂ ਕਹਿੰਦਾ ਨਹੀਂ ਇਹ ਤੁਸੀਂ ਮੁੰਡਾ ਕੁੜੀ ਆਪਸ 'ਚ ਹੀ ਫੈਸਲਾ ਕਰ ਲੈਣ। ਇਹ ਘਰ 'ਚ ਹੁੰਦਾ, ਘਰ ਦੀਆਂ ਦੇ ਵਿੱਚ ਲੜਾਈਆਂ ਹੁੰਦੀਆਂ, ਇਹ ਤੁਹਾਨੂੰ ਬਿਠਾਉਣ ਦੀ ਲੋੜ ਨਹੀਂ ਦੋਨਾਂ ਨੂੰ। ਸੋ ਰੂਸ ਨੇ ਇਹ ਰੱਖਿਆ
ਅਮਰੀਕਾ ਵੱਲ ਤਾਂ ਮੂੰਹ ਹੀ ਨਹੀਂ। ਸਭ ਤੋਂ ਪਹਿਲਾਂ ਹੁਣ ਉਹ ਜੇ ਡਿਪੈਂਡ ਕਰਦੇ ਨੇ ਅਮਰੀਕਾ ਦਾ ਹਾਲ ਤਾਂ ਦੇਖ ਲਿਆ ਉਹਨਾਂ ਨੇ ਕਿ ਭਾਈ ਜਿਹਦੀ ਸ਼ਹਿਰ ਦੇ ਉੱਤੇ ਅਸੀਂ ਇਹ ਸਾਰੀ ਕਰਤੂਤ ਕੀਤੀ ਔਰ ਉਹ ਤਾਂ ਜਿਹੜਾ ਉਹਨੇ ਪਿੱਠ ਮੋੜ ਲਈ, ਉਹ ਕਹਿੰਦਾ ਵੀ ਕੋਈ ਨਹੀਂ ਬਾਏ ਬਾਏ ਮੋਦੀ। ਔਰ ਇਧਰ ਰੂਸ ਕਹਿੰਦਾ ਨਹੀਂ ਨਹੀਂ ਤੁਸੀਂ ਆਪਸ ਵਿੱਚ ਡੀਲ ਕਰੋ। ਔਰ ਇਹ ਸਾਰੇ ਦੇ ਨਾਲ ਉਹਨੇ ਕਨਕਲੂਡ ਇਹੀ ਕੀਤਾ ਹੈ ਕਿ ਭਾਈ ਇਹਦੀਆਂ ਪੋਸੀਬਿਲਿਟੀਆਂ ਜੇ ਹੁੰਦੀਆਂ ਨੇ ਤੇ ਫਿਰ ਇਸ ਸਾਰੇ ਚ ਨਾਲ ਦੀ ਨਾਲ ਉਹਨੇ ਕਿਹਾ ਵੀ ਕਸ਼ਮੀਰ ਦਾ ਹਾਲ ਦੇਖ ਲਓ। India's army said it killed 127 terrorists in the first 6 months of the year, about 30% higher from a year ago. ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜਦੋਂ ਕਿ ਇਹਨਾਂ ਨੇ ਦਾਅਵਾ ਕੀਤਾ ਇੱਕ ਪਾਸੇ ਕਿ ਕਸ਼ਮੀਰ ਸ਼ਾਂਤ ਹੋ ਗਿਆ ਹੈ, ਕਸ਼ਮੀਰੀ ਜਿਹੜੇ ਨੇ ਉਹ ਤਾਂ ਸੈਲੀਬ੍ਰੇਟ ਕਰ ਰਹੇ ਨੇ ਕਿ ਜੀ ਇਹ ਬਹੁਤ ਵਧੀਆ ਕੀਤਾ ਤੁਸੀਂ ਸਾਡਾ ਸਟੇਟਸ ਤੋੜਤਾ। ਉਹ ਕਹਿੰਦੇ ਜਿਹੜੇ ਚੈਲੰਜ ਕਰਨ ਵਾਲੇ ਨੇ ਉਹਦੀ ਗਿਣਤੀ 30% ਵਧੀ ਹੈ ਡੈਥਸ ਦੀ। ਔਰ ਇਹ ਜਿਹੜਾ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਭਾਰਤ ਪਾਕਿਸਤਾਨ ਦੇ ਨਾਲ ਵੀ ਦਾ ਇਨਸੀਡੈਂਟਸ ਆਫ ਕ੍ਰਾਸ ਬਾਰਡਰ ਫਾਇਰਿੰਗ recorded by the Indian military also doubled in 2020 compared to 2019। ਔਰ ਇਸ ਸਾਰੇ ਦੇ ਵਿੱਚ ਫਿਰ ਅਲਟੀਮੇਟਲੀ ਕੀ ਹੋਏਗਾ ਕਿ ਬਈ ਇਸ ਵੇਲੇ ਪ੍ਰੈਸ਼ਰ ਹੈ ਸਾਰਿਆਂ ਦੇ ਉੱਤੇ, ਇੰਡੀਆ ਤੇ ਖਾਸ ਤੌਰ ਤੇ। ਔਰ ਉਹਨਾਂ ਦਾ ਜਿਹੜਾ ਇੱਕ ਹੋਰ ਐਕਸਪਰਟ ਮਿਸਟਰ ਦੁਰਾਨੀ ਨੇ ਉਹਨਾਂ ਨੂੰ ਕੋਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਚਾਈਨਾ ਇਜ਼ ਆਬਵੀਅਸਲੀ a major embarrassment for India. What are India's choices? It can't attack China and throw them out, and they know it, said Mahmood Durrani, retired Lieutenant General and National Security Advisor to Pakistan। ਉਹਨਾਂ ਨੇ ਕਿਹਾ ਜੀ ਹੁਣ ਕੀ ਹੈ, ਕੀ ਕਰਨਗੇ ਉੱਥੇ? ਚੀਨ ਤੇ ਹਮਲਾ ਕਰਕੇ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਇਲਾਕਾ ਛੜਾ ਨਹੀਂ, ਕੋਈ ਚੋਇਸ ਨਹੀਂ ਹੈ, ਐਮਬੈਰਸਮੈਂਟ ਹੈ। The fallout of that can be that to prove their strength and muscles they are going to do something with Pakistan। ਇਹ ਪਾਕਿਸਤਾਨ ਦੇ ਦੂਜੇ ਐਕਸਪਰਟ ਵੀ ਕਹਿੰਦੇ ਨੇ ਕਿ ਚੀਨ ਵੱਲ ਇਹਨਾਂ ਨੇ ਮੂੰਹ ਨਹੀਂ ਕਰਨਾ, ਇਧਰ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਐਂਡ ਉਹ ਇਵੇਂ ਹੀ ਕਰਨਗੇ ਕਿ ਇਹ ਸਾਬਤ ਕਰਨੇ ਕਿ we are still stronger। whichever way it plays out, it could be a very tense and bloody summer for India on both of its disputed borders। ਮਿਸਟਰ ਨਾਰੰਗ said, ਇੱਕ ਹੋਰ ਐਕਸਪਰਟ ਆ ਗਿਆ, ਉਹਨੇ ਕਿਹਾ ਜੀ ਭਾਵੇਂ ਕੁਝ ਵੀ ਹੋਇਆ ਜਿਹੜੀ ਸਮਰ ਹੈ ਇਹ ਭਾਰਤ ਦੇ ਲਈ ਬੜੀ, ਇਹ ਜੋਤਸ਼ੀਆਂ ਨੇ ਵੀ ਕਿਹਾ ਹੋਣਾ ਕਿ ਬਹੁਤ ਸਾੜ ਸਤੀ ਬੈਠੀ ਹੈ। ਔਰ ਅਸੀਂ ਇਸ ਚ ਹੀ ਸਮਝਦੇ ਹਾਂ ਕਿ ਭਾਈ ਇਸ ਟਕਰਾਅ ਵੱਲ ਗੱਲ ਨਾ ਜਾਏ, ਲੇਕਿਨ ਜੇ ਰੱਬ ਨੇ ਇਹਨਾਂ ਦਾ ਅੰਤ ਕਰਨਾ ਹੈ ਤੇ ਇਹਨਾਂ ਦੀ ਬੁੱਧੀ ਪੁੱਠੀ ਕਮਾਈ ਹੋਈ ਹੈ ਤੇ ਮੋਦੀ ਜਿਹੜਾ ਉਹ ਲਦਾਖ ਚ वो 14 करोड़ ਦੀ ਟੋਪੀ ਪਾ ਕੇ ਸਮਝਦਾ ਹੈ ਕਿ ਵੀ ਭਗਾ ਦੇंगे और करारा जवाब और भाइयों हमने जीत लिया। ਜੇ ਹੁਣ ਤੁਸੀਂ ਉਸ ਸੰਸਾਰ ਦੇ ਵਿੱਚ ਹੀ ਰਹਿਣਾ ਤੇ ਫਿਰ ਹੁਣ ਜਿਹੜੇ ਸ਼ੇਖ ਚਿਲੀ ਨੇ ਆਪਣੀਆਂ ਸ਼ੇਖ ਚਿਲੀਆਂ ਨਹੀਂ ਛੱਡਣੀਆਂ ਤੇ ਵਿਚਾਰੀ ਸ਼ੇਖ ਚਿਲੀ ਦੀ ਮਾਂ ਜਿੰਨੀ ਮਰਜ਼ੀ ਦੁਆਵਾਂ ਕਰਦੀ ਰਹੇ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਹੈ। ਸੋ ਹਾਲਾਤ ਇਹੀ ਨੇ ਕਿ ਭਾਈ ਇਹਨਾਂ ਨੇ ਜੁੱਤੀਆਂ ਖਾਣੀਆਂ ਨੇ ਚੀਨ ਤੋਂ ਵੀ, ਪਾਕਿਸਤਾਨ ਤੋਂ ਵੀ, ਔਰ ਸ਼ਾਇਦ ਉਹਨਾਂ ਜੁੱਤੀਆਂ ਚੋਂ ਕਸ਼ਮੀਰ ਦੀ ਆਜ਼ਾਦੀ ਵੀ ਨਿਕਲੇ, ਖਾਲਿਸਤਾਨ ਦੀ ਆਜ਼ਾਦੀ ਵੀ ਨਿਕਲੇ, ਭਾਰਤ ਦੀਆਂ 7 ਨਾਰਥ ਈਸਟ ਦੀਆਂ ਸਟੇਟਾਂ ਦੀ ਆਜ਼ਾਦੀ ਵੀ ਨਿਕਲੇ। ਔਰ ਇਹਨਾਂ ਦਾ ਫਿਰ ਜਿਹੜਾ ਦਾਇਰਾ ਹੈ ਉਹੀ ਰਹਿ ਜਾਏ ਕਿ ਗੰਗਾ ਮਈਆ ਜਮਨਾ ਮਈਆ, ਉਹ ਗੰਗਾ ਮਈਆ ਜਮਨਾ ਮਈਆ ਜਿੱਥੇ ਕਿ ਇਹਨਾਂ ਦੀ ਕਾਊ ਬੈਲਟ ਹੈ ਜਿਹੜਾ ਅਸਲੀ ਇਹਨਾਂ ਦਾ ਹਿੰਦੁਸਤਾਨ ਨੇ, ਜਿਹਨੂੰ ਭਾਰਤ ਵਰਸ਼ ਕਹਿ ਲੈਣ, ਆਰੀਆ ਵਰਤ ਕਹਿ ਲੈਣ, ਜੋ ਮਰਜ਼ੀ ਨਾਂ ਰੱਖ ਲੈਣ, ਵੰਦੇ ਮਾਤਰਮ ਕਹਿ ਲੈਣ, ਉੱਥੇ ਵੀ ਖਲੋ ਕੇ ਫੌਜੀਆਂ ਤੋਂ ਜਿਹੜਾ ਉਹ ਜੈ ਹਿੰਦ ਜਿਹੜਾ ਇਹਨਾਂ ਦਾ ਨੈਸ਼ਨਲ ਨਹੀਂ ਕਰਾ ਰਿਹਾ, ਉਹਨਾਂ ਨੂੰ ਜਿਹੜਾ ਭਾਰਤ ਮਾਤਾ ਕੀ ਜੈ ਔਰ ਵੰਦੇ ਮਾਤਰਮ ਕਰਵਾ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹ ਖੂਬਸੂਰਤੀ ਨਾਲ ਝੂਠ ਪਰੋਸਣ ਦੀ ਕੋਸ਼ਿਸ਼ ਹੈ। ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਇਹ ਗੱਲਾਂ ਦਾ ਕੜਾਹ ਬਣਾਉਣ ਵਾਲਾ ਕਿੰਨੀ ਕੁ ਦੇਰ ਆਪਣੇ ਇਸ ਧੋਖੇ ਦੇ ਜਾਲ ਦੇ ਵਿੱਚ ਲੋਕਾਂ ਨੂੰ ਫਸਾ ਕੇ ਰੱਖੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਨੇ ਅਪਡੇਟ ਪਿਓਰ ਸੋ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।